ਸ਼ਰਮਾ ਜੀ ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਇੱਕ ਅਜਿਹੀ ਖਬਰ ਤੋਂ ਜਿਹੜੀ ਖਬਰ ਕਈ ਸਾਂਸੇ ਖੜੇ ਕਰਦੀ ਹੈ ਤੇ ਉਹ ਖਬਰ ਨਾ ਸਿਰਫ ਭਾਰਤ ਦੇ ਨਾਲ ਜੁੜੀ ਹੈ ਸਗੋਂ ਵਿਸ਼ਵ ਵਿਆਪੀ ਪੱਧਰ ਤੇ ਜਿਹੜੀ ਇੱਕ ਚਰਚਾ ਤੁਰੀ ਹੈ ਇਸ ਟਾਈਮ ਭਾਰਤ ਕੈਨੇਡਾ ਅਮਰੀਕਾ ਦੇ ਸਬੰਧਾਂ ਨੂੰ ਲੈ ਕੇ ਜਾਂ ਸਿੱਖ ਭਾਈਚਾਰੇ ਨੂੰ ਲੈ ਕੇ ਉਸ ਸੰਦਰਭ ਦੇ ਵਿੱਚ ਵੀ ਉਹ ਖਬਰ ਖਾਸੀ ਅਹਿਮੀਅਤ ਰੱਖਦੀ ਹੈ। ਭਾਰਤ ਦੇ ਵਿੱਚ ਇੱਕ ਏਅਰਪੋਰਟ ਤੇ ਅੰਮ੍ਰਿਤਧਾਰੀ ਮੁਲਾਜ਼ਮਾਂ ਨੂੰ ਗਾਤਰਾ ਪਾਉਣ ਤੋਂ ਰੋਕਿਆ ਗਿਆ ਜੀ। ਪ੍ਰਵੀਨ ਜੀ, ਇੱਕ ਏਅਰਪੋਰਟ ਤੇ ਨਹੀਂ ਸਮੁੱਚੇ ਏਅਰਪੋਰਟਾਂ ਤੇ ਰੋਕਣ ਦਾ ਹੁਕਮ ਜਾਰੀ ਕਰਤਾ ਹੈ। ਠੀਕ ਹੈ ਜੀ। ਜੀ ਜੀ, ਇਹ ਬਹੁਤ ਗੰਭੀਰ ਪਹਿਲੂ ਹੈ। ਜੀ ਬਿਲਕੁਲ ਬਿਲਕੁਲ। ਇਹਦੇ ਵਿੱਚ ਸਿੱਧੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ, ਹਵਾਬਾਜ਼ੀ ਮੰਤਰੀ ਦੀ ਬਣਦੀ ਹੈ, ਏਅਰਪੋਰਟ ਅਥਾਰਟੀ ਦੀ ਬਣਦੀ ਹੈ ਜੀ। ਤੇ ਉਹਨਾਂ ਵੱਲੋਂ ਬਕਾਇਦਾ ਇਹ ਨੋਟਿਸ ਕੱਢਿਆ ਗਿਆ ਤੇ ਇਹ ਪਹਿਲੂ ਉਸ ਸਮੇਂ ਅਸੀਂ ਵਿਚਾਰ ਰਹੇ ਜਦੋਂ ਵਿਸ਼ਵ ਭਰ ਦੇ ਵਿੱਚ ਸਿੱਖ ਮਸਲਿਆਂ ਨੂੰ ਲੈ ਕੇ ਇੱਕ ਚਾਰਜੋਈ ਚੱਲ ਰਹੀ ਹੋਵੇ ਔਰ ਖਾਸ ਕਰਕੇ ਦੂਸਰੇ ਮੁਲਕਾਂ ਦੇ ਵਿੱਚ ਜਿੱਥੇ ਇਸ ਨੂੰ ਮਾਨਤਾ ਮਿਲ ਰਹੀ ਹੋਵੇ, ਚਾਹੇ ਉਹ ਸ੍ਰੀ ਸਾਹਿਬ ਹੈ, ਚਾਹੇ ਉਹ ਦਸਤਾਰ ਹੈ ਨਾ, ਜਾਂ ਉਸ ਨੂੰ ਲੈ ਕੇ ਸੰਘਰਸ਼ ਦੇ ਰਾਹ ਦੇ ਉੱਤੇ ਉਹਦੀ ਪਹਿਚਾਣ ਦੇ ਲਈ ਉਸ ਦੇ ਉੱਤੇ ਜਿੱਤ ਹਾਸਲ ਕੀਤੀ ਜਾ ਰਹੀ ਹੋਵੇ, ਉਸ ਸਮੇਂ ਭਾਰਤ ਦੇ ਵਿੱਚ ਅਜਿਹੇ ਫੈਸਲੇ ਆਉਣਾ ਇਹ ਕੀ ਨਲਾਇਕੀ ਦਾ ਨਤੀਜਾ, ਕੀ ਇਹ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨੇ ਤੇ ਰੱਖਣ ਦਾ ਨਤੀਜਾ, ਬਿਲਕੁਲ ਸਹੀ, ਕੀ ਇਹ ਆਸਾਨ ਜਤਾਉਣ ਦਾ ਤਰੀਕਾ। ਮੈਂ ਇਹਨੂੰ ਇੱਕ ਹੋਰ ਪਹਿਲੂ ਤੋਂ ਵੀ ਦੇਖਦਾ। ਮੈਨੂੰ ਯਾਦ ਆਉਂਦਾ ਕਿ ਲੰਗਰਾਂ ਦੇ ਉੱਤੇ, ਚਾਹੇ ਉਹ ਮੰਦਿਰਾਂ 'ਚ ਬਣਦੇ ਨੇ, ਚਾਹੇ ਉਹ ਗੁਰੂ ਘਰਾਂ 'ਚ ਬਣਦੇ ਨੇ, ਉਹਨਾਂ ਦੇ ਉੱਤੇ ਕੋਈ ਟੈਕਸ ਨਹੀਂ ਸੀਗਾ। ਬਕਾਇਦਾ ਤੌਰ ਤੇ GST ਦੇ ਦਾਇਰੇ 'ਚ ਲਿਆਂਦੇ ਗਏ ਲੰਗਰ ਜੀ, ਉਸ ਨੂੰ ਲੈ ਕੇ ਦਰਬਾਰ ਸਾਹਿਬ ਸਣੇ ਮੁੱਖ ਥਾਵਾਂ ਤੋਂ ਆਵਾਜ਼ ਉੱਠੀ ਕਿ ਵੀ ਆਹ ਸਹੀ ਨਹੀਂ। ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਹਰ ਰੋਜ਼ ਔਸਤਨ 1 ਲੱਖ ਤੋਂ ਵੱਧ ਸ਼ਰਧਾਲੂ ਲੰਗਰ ਛਕਦਾ। ਜੀ ਜੀ ਬਿਲਕੁਲ। ਉਹ ਢਾਬਾ ਨਹੀਂ ਹੈ ਜੀ, ਸਹੀ 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 ਗੱਲ। ਉਹ ਰੈਸਟੋਰੈਂਟ ਨਹੀਂ ਹੈ। ਉੱਥੇ ਚੋਂ ਕਿਸੇ ਨੇ ਕਮਾਈ ਕਰਨੀ ਹੈ, ਉਹਦੇ ਵਿੱਚੋਂ ਤੁਸੀਂ ਉਹਦੇ ਪਰ ਟੈਕਸ ਲਾ ਰਹੇ ਹੋ, GST ਲਾ ਰਹੇ ਹੋ। ਇਹ ਲਾਇਆ, ਫਿਰ ਉਹ ਮੁੱਦਾ ਬਣਿਆ। ਮੁੱਦਾ ਬਣਨ ਤੋਂ ਬਾਅਦ ਕੇਂਦਰ ਨੇ ਉਹ GST ਹਟਾ ਕੇ ਆਸਾਨ ਜਤਾਉਣ ਦੀ ਪ੍ਰਕਿਰਿਆ 'ਚ ਆ ਗਈ ਕਿ ਦੇਖੋ ਵੀ ਅਸੀਂ ਆਸਾਨ ਕੀਤਾ, ਅਸੀਂ ਗੁਰਦੁਆਰਿਆਂ ਦੇ ਲੰਗਰਾਂ ਨੂੰ ਟੈਕਸ ਮੁਕਤ ਕਰਤਾ। ਤੇ ਇੱਥੋਂ ਵਾਲੇ ਵੀ ਕਹਿ ਰਹੇ ਸੀ ਅਸੀਂ ਕਰਾਇਆ, ਉਹ ਵੀ ਤਾਂ ਅਹਿਸਾਨ ਜਿਤਾ ਰਹੇ ਸੀ ਨਾ, ਉਦੋਂ ਨਾਲ ਹੀ ਸੀਗੇ। ਇਸੇ ਪਹਿਲੂ ਨੂੰ ਸਮਝਣ ਦੀ ਲੋੜ ਹੈ ਨਾ ਫਿਰ। ਜੀ। ਸੋ ਇਸ ਲਈ ਕਿ ਇਹ ਤਰੀਕੇ ਤਾਂ ਨੇ ਕਿ ਪਹਿਲਾ ਮੁੱਦਾ ਉਭਾਰੋ, ਉਹ ਵਿਵਾਦ ਬਣੇ, ਫਿਰ ਉਸ ਧਿਰ ਨੂੰ ਠੰਡਿਆਂ ਕਰਨ ਲਈ, ਆਪਣੇ ਨਾਲ ਲਾਉਣ ਦੇ ਲਈ ਇਹ ਕਹੋ ਕਿ ਲਓ ਅਸੀਂ ਕਰ ਦਿੰਦੇ ਹਾਂ। ਸਹੀ। ਕੀ ਹੁਣ ਇਹ ਕੀ ਮੋਦੀ ਸਰਕਾਰ, ਕੀ ਅਮਿਤ ਸ਼ਾਹ, ਕੀ ਹਵਾਬਾਜੀ ਮੰਤਰੀ, ਕੀ ਭਾਰਤ ਸਰਕਾਰ ਦੇ ਵੱਖੋ-ਵੱਖ ਪ੍ਰਸ਼ਾਸਨਿਕ ਅਧਿਕਾਰੀ, ਏਅਰਪੋਰਟ ਅਥਾਰਟੀ ਜਾਣਦੇ ਨਹੀਂ ਕਿ ਸਿੱਖ ਭਾਈਚਾਰੇ ਦੇ ਵਿੱਚ ਸ੍ਰੀ ਸਾਹਿਬ ਦੀ ਕੀ ਮਹੱਤਤਾ, ਜਾਂ ਸੰਵਿਧਾਨ ਦੇ ਵਿੱਚ ਕੀ ਵਿਧੀ ਵਿਧਾਨ ਇਸੇ ਪਹਿਲੂ ਤੇ ਹੈ ਨਾ। ਔਰ ਇਹ ਪਹਿਲੀ ਘਟਨਾ ਨਹੀਂ ਹੈ। ਜੇ ਤਾਂ ਪਹਿਲੀ ਵਾਰ ਹੋ ਜਾਵੇ, ਆਪਾਂ ਕਹਿ ਦਈਏ ਕਿ ਅਫਸਰ ਨਲਾਇਕ ਸੀ ਜੀ, ਇਸ ਲਈ ਆਰਡਰ ਹੋ ਗਿਆ। ਇਸ ਤੋਂ ਪਹਿਲਾਂ ਲੰਘੇ ਵਰੇ 2022 ਦੇ ਵਿੱਚ 4 ਮਾਰਚ ਨੂੰ ਅਜਿਹਾ ਨੋਟਿਸ ਕੱਢਿਆ ਗਿਆ। 4 ਮਾਰਚ ਨੂੰ ਬਿਲਕੁਲ ਹੂਬਹੂ ਇਹੀ ਨੋਟਿਸ ਆਇਆ ਸੀ ਕਿ ਭਾਰਤ ਦੇ ਏਅਰਪੋਰਟਾਂ ਦੇ ਉੱਤੇ ਜਿੰਨੇ ਵੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਅੰਮ੍ਰਿਤਧਾਰੀ ਮੁਲਾਜ਼ਮ ਤੈਨਾਤ ਨੇ, ਉਹ ਡਿਊਟੀ ਦੌਰਾਨ ਗਾਤਰਾ ਨਹੀਂ ਪਾ ਸਕਣਗੇ, ਡਿਊਟੀ ਦੌਰਾਨ ਸ੍ਰੀ ਸਾਹਿਬ ਪਾ ਕੇ ਆਪਣੀ ਡਿਊਟੀ ਨਹੀਂ ਨਿਭਾ ਸਕਣਗੇ। ਠੀਕ ਹੈ। ਇਹ 2022 ਦੀ 4 ਮਾਰਚ ਨੂੰ ਨੋਟਿਸ ਕੱਢਿਆ। ਉਸ ਤੋਂ ਬਾਅਦ ਸਿੱਖ ਸੰਸਥਾਵਾਂ ਨੇ ਇਤਰਾਜ਼ ਪ੍ਰਗਟਾਇਆ ਜੀ। ਪ੍ਰਸ਼ਾਸਨਿਕ ਪੱਧਰ ਤੇ ਜਿਹੜੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੁਮਾਇੰਦੇ ਨੇ, ਉਹਨਾਂ ਨੇ ਸਰਕਾਰ ਦੇ ਧਿਆਨ 'ਚ ਲਿਆਂਦਾ। SGPC ਨੇ ਵੱਡੇ ਪੱਧਰ ਤੇ ਮੰਗ ਚੁੱਕੀ। ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਵੀ ਇਹ ਠੀਕ ਨਹੀਂ ਗਾ, ਮੈਂ ਇਹਦੀ ਚਾਰਜੋਈ ਕਰੂੰਗਾ। ਇਹ ਹਫ਼ਤੇ ਦੇ ਵਿੱਚ ਇੰਨਾ ਰੋਸ ਉੱਠਿਆ ਕਿ 14 ਮਾਰਚ ਨੂੰ ਇਹਨਾਂ ਨੂੰ ਇਹ ਫੈਸਲਾ ਵਾਪਸ ਲੈਣਾ ਪੈ ਗਿਆ। ਸੋ ਜਿੱਦਾਂ ਹੀ 14 ਮਾਰਚ ਨੂੰ ਇਹ ਪ੍ਰਕਿਰਿਆ ਵਾਪਸ ਹੋਈ ਹੈ ਨਾ, ਉਹ ਤੋਂ ਬਾਅਦ ਫਿਰ ਸਮਤਲ ਹੋ ਗਈ ਪ੍ਰਕਿਰਿਆ, ਉਵੇਂ ਹੀ ਚੱਲਣ ਲੱਗ ਗਈ। ਆਮ ਵਾਂਗ ਡਿਊਟੀ ਦੇਣ ਲੱਗ ਪਏ। ਹੁਣ ਇਸ ਵਾਰ ਇੱਕ ਵਾਰ ਫਿਰ ਨੋਟਿਸ ਜਾਰੀ ਹੁੰਦਾ। ਉਸ ਨੋਟਿਸ ਦੇ ਵਿੱਚ ਆਉਂਦਾ ਕਿ ਬਈ ਜਿਹੜੇ ਸਿੱਖ ਅੰਮ੍ਰਿਤਧਾਰੀ ਯਾਤਰੂ ਨੇ, ਉਹ ਯਾਤਰੂ 4 ਇੰਚ ਦੀ ਸ੍ਰੀ ਸਾਹਿਬ ਪਾ ਕੇ ਹੀ ਜਾ ਸਕਦੇ ਨੇ, ਇਹ ਤੋਂ ਵੱਧ ਯਾਤਰਾ ਨਹੀਂ ਕਰ ਸਕਦੇ। ਇਹ ਪਹਿਲਾਂ ਤੋਂ ਵੀ ਹੈ ਮੱਦ। ਠੀਕ ਹੈ। ਉਸ ਮੱਦ ਦੇ ਨਾਲ ਇਹ ਵੀ ਅਚੇਚੇ ਤੌਰ ਤੇ ਜ਼ਿਕਰ ਕੀਤਾ ਕਿ ਬਈ ਚਾਹੇ ਯਾਤਰਾ ਕਰਨ ਵਾਲੇ ਹੋਣ, ਚਾਹੇ ਡਿਊਟੀ ਕਰਨ ਵਾਲੇ ਹੋਣ, ਉਹ ਆਪਣੇ ਗਲਾਂ ਦੇ ਵਿੱਚ ਖੰਡੇ ਵਾਲਾ ਲੌਕਟ ਜਾਂ ਸ੍ਰੀ ਸਾਹਿਬ ਦੇ ਰੂਪ ਦੇ ਵਿੱਚ ਜਿਹੜੀਆਂ ਛੋਟੀਆਂ ਕਿਰਪਾਨਾਂ ਨੂੰ ਆਪਾਂ
ਮਤਲਬ ਲੋਕਰ ਦੇ ਰੂਪ ਚ ਪਾ ਲੈਂਦੇ ਆ, ਉਹ ਨਹੀਂ ਪਾ ਸਕਦੇ। ਇੱਥੋਂ ਗੱਲ ਸ਼ੁਰੂ ਕਰਕੇ ਵਿੱਚ ਇਹ ਜ਼ਿਕਰ ਕਰਤਾ ਕਿ ਜਿੰਨੇ ਵੀ 에ਅਰਪੋਰਟ ਅਥਾਰਟੀ ਨਾਲ ਸੰਬੰਧਿਤ ਸਿੱਖ ਮੁਲਾਜ਼ਮ ਨੇ, 에ਅਰਪੋਰਟਾਂ ਦੇ ਤੈਨਾਤ ਸਿੱਖ ਮੁਲਾਜ਼ਮ ਨੇ, ਉਹਨਾਂ ਚੋਂ ਜਿਹੜੇ ਅੰਮ੍ਰਿਤਧਾਰੀ ਨੇ ਉਹ ਸ਼੍ਰੀ ਸਾਹਿਬ ਪਾ ਕੇ ਡਿਊਟੀ ਨਹੀਂ ਕਰ ਸਕਣਗੇ, ਉਹ ਗਾਤਰਾ ਪਾ ਕੇ ਡਿਊਟੀ ਨਹੀਂ ਕਰ ਸਕਣਗੇ। ਅਚੇਚੇ ਤੌਰ ਤੇ ਦਾ ਜ਼ਿਕਰ ਆ ਗਿਆ। ਇਹ 30 ਅਕਤੂਬਰ ਨੂੰ ਨੋਟਿਸ ਜਾਰੀ ਹੋਇਆ ਹੁਣ ਮੀਡੀਆ ਦੀਆਂ ਧਿਆਨ ਚ ਆ ਰਿਹਾ, ਹੁਣ ਆਪਣੇ ਧਿਆਨ ਚ ਆ ਰਿਹਾ। ਔਰ ਇਸ ਤੋਂ ਬਾਅਦ ਫਿਰ ਇੱਕ ਵਾਰ ਸ਼੍ਰੋਮਣੀ ਕਮੇਟੀ, ਹੁਣ ਅੱਜ ਇਹ ਮੁੱਦਾ ਉੱਭਰੂਗਾ ਜਦੋਂ ਆਪਾਂ ਹੁਣ ਇਹ ਗੱਲ ਕਰ ਰਹੇ ਹਾਂ, ਤੇ ਜੇ ਅੱਜ ਆਪਣੇ ਧਿਆਨ ਚ ਆਇਆ ਤਾਂ ਸਿੱਖ ਸੰਸਥਾਵਾਂ ਦੇ ਵੀ ਧਿਆਨ ਚ ਵੀ ਅੱਜ ਆ ਰਿਹਾ ਹੋਏਗਾ। ਸੋ ਉਸ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਵੀ ਫਿਰ ਇਕਬਾਲ ਸਿੰਘ ਲਾਲਪੁਰਾ ਆਪਣੇ ਆਪ ਨੂੰ ਚਮਕਾਉਣ ਲਈ ਸਾਹਮਣੇ ਆਉਣਗੇ ਕਿ ਤੁਸੀਂ ਪੱਕਾ ਕੰਮ ਕਿਉਂ ਨਹੀਂ ਕਰਾ ਲੈਂਦੇ ਵੀ। ਤੁਸੀਂ ਇੱਕ ਪਾਸੇ ਆਪਣੇ ਆਪ ਨੂੰ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਦੱਸਦੇ ਹੋ, ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਕਿ ਮੋਦੀ ਔਰ ਭਾਜਪਾ ਸਰਕਾਰ, ਕੇਂਦਰ ਸਰਕਾਰ ਤੋਂ ਤਾਂ ਵੱਧ ਸਿੱਖਾਂ ਦਾ ਕਿਸੇ ਨੇ ਭਲਾ ਹੀ ਨਹੀਂ ਕੀਤਾ। ਤੀਏ ਦਿਨ ਅਜਿਹਾ ਪੰਗਾ ਕਿਉਂ ਪੈਂਦਾ? ਫਿਰ ਤੀਏ ਦਿਨ ਅਜਿਹਾ ਕਲੇਸ਼ ਕਿਉਂ ਪੈਂਦਾ? ਠੀਕ ਹੈ ਨਾ। ਇਹ ਇਸ ਦੇ ਲਈ ਇਹ ਪਹਿਲੂ ਆਪਣੇ ਆਪ ਚ ਸਵਾਲ ਹੈ। ਫਿਰ ਉਸ ਸਮੇਂ ਜਦੋਂ ਮਤਲਬ ਕਿ ਕੈਨੇਡਾ ਵਰਗੇ ਧਰਤੀ ਦੇ ਉੱਤੇ ਜਿਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ, ਸਹੀ ਬਿਲਕੁਲ ਸਹੀ, ਉਹਦੇ ਲਈ ਕਿਹੜੀ ਧਿਰ ਨੂੰ ਕਿੱਧਰ ਖੜੇ ਕਰੋਗੇ ਇਹ ਸਾਰਿਆਂ ਨੂੰ ਪਤਾ ਹੈ। ਸਾਰੇ ਜਾਣਦੇ ਆ ਕਿ ਇਹ ਧਾਰਮਿਕ ਮੁੱਦਾ ਨਹੀਂ ਹੈ, ਇਹ ਰਾਜਨੀਤਿਕ ਮੁੱਦਾ ਹੈ। ਸਹੀ। ਇਸ ਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਹੈ, ਰਾਜਨੀਤਿਕ ਸਾਜ਼ਿਸ਼ ਹੈ ਕਿ ਭਾਈਚਾਰਿਆਂ ਦੇ ਵਿੱਚ ਕਿਵੇਂ ਪਾੜ ਪਾਉਣਾ, ਉਹਦੇ ਲਈ ਕਿਹਨੂੰ ਵਰਤਣਾ, ਚਾਹੇ ਇੱਧਰ ਵਾਲਿਆਂ ਨੂੰ ਵਰਤ ਲਈ, ਚਾਹੇ ਉੱਧਰ ਵਾਲਿਆਂ ਨੂੰ ਵਰਤ। ਬਿਲਕੁਲ ਸਹੀ। ਇਹ ਜਿਹੜਾ ਵਰਤਈ ਵਾਲਾ ਵਿਵਹਾਰ ਹੈ, ਉਸ ਭਖਦੇ ਦੇ ਵਿੱਚ ਕੀ ਅਜਿਹੇ ਫੈਸਲੇ ਜਦੋਂ ਭਾਰਤ ਦੀ ਧਰਤੀ ਤੇ ਹੋ ਰਹੇ ਹੋਣ, ਕੀ ਇਹ ਅੱਗ ਦੇ ਵਿੱਚ ਘਿਓ ਦਾ ਕੰਮ ਨਹੀਂ ਕਰਨਗੇ? ਬਿਲਕੁਲ ਕਰਨਗੇ। ਇਸ ਲਈ ਇਹ ਨਲਾਇਕੀ ਘੱਟ, ਸ਼ਰਾਰਤ ਵੱਧ ਲੱਗਦੀ ਹੈ। ਜੀ। ਜਦੋਂ ਸ਼ਰਮਾ ਜੀ ਤੁਸੀਂ ਇਹ ਸਾਰੀ ਖਬਰ ਤੇ ਗੱਲਬਾਤ ਕਰ ਰਹੇ ਸੀ ਨਾ, ਤੇ ਤੁਹਾਡੀ ਖਬਰ ਦੇ ਵਿੱਚ ਜੋ ਤਾਜ਼ਾ ਜਾਣਕਾਰੀ ਹੈ, ਜੋ ਇਹਦੇ ਬਾਰੇ ਜੋ ਲਿਆਂਦੀ ਗਈ ਹੈ, ਡਾਇਰੈਕਸ਼ਨ ਜਾਰੀ ਕੀਤੀ ਹੈ, ਉਹ ਤਾਂ ਸਾਰੀ ਜਾਣਕਾਰੀ ਝਲਕ ਹੀ ਰਹੀ ਸੀ, ਪਰ ਤੁਹਾਡੀ ਜਿਹੜੀ ਸ਼ਬਦਾਵਲੀ ਸੀ ਜਾਂ ਤੁਹਾਡੀ ਜਿਹੜੀ ਗੱਲਬਾਤ ਸੀ, ਉਹਦੇ ਚ ਇੱਕ ਫਿਕਰਮੰਦੀ ਤੇ ਹੋਰ ਜਿਹੜੇ ਪਹਿਲੂ ਨੇ ਜੋ ਇਸ ਟਾਈਮ ਜਿਹੜੀ ਤੁਸੀਂ ਅਖੀਰ ਤੇ ਗੱਲ ਲਿਆ ਕੇ ਜੋੜੀ ਆ ਹਾਲਾਤਾਂ ਦੇ ਨਾਲ, ਉਹ ਬੜੀ ਅਹਿਮ ਹੈ, ਕਿਉਂਕਿ ਸਾਰੀ ਗੱਲ ਆ ਕੇ ਉਹਨਾਂ ਹਾਲਾਤਾਂ ਤੇ ਆ ਕੇ ਖੜਨੀ ਹੈ। ਕਿਉਂਕਿ ਸਮਾਂ ਖਬਰ ਦੇ ਮਾਮਲੇ ਚ ਸਮਾਂ ਹੀ ਤਾਂ ਕਿਹਾ ਜਾਂਦਾ ਨਾ ਕਿ ਸਮਾਂ ਟਾਈਮਿੰਗ ਕੀ ਹੈ, ਟਾਈਮਿੰਗ ਚੈੱਕ ਕਰੋ। ਟਾਈਮਿੰਗ ਇੱਕ ਬਹੁਤ ਵੱਡਾ ਪਹਿਲੂ ਹੈ ਜਦੋਂ ਆਪਾਂ ਖਬਰ ਨੂੰ ਖੰਗਾਲਦੇ ਹਾਂ। ਮੈਂ ਕਹਿੰਦਾ ਜੇ ਕੋਤਾਹੀ ਹੋਗੀ ਤਾਂ ਫਿਰ 30 ਤਰੀਕ ਵਾਲੇ ਨੋਟੀਫਿਕੇਸ਼ਨ ਤੇ ਜਦੋਂ ਆਪਾਂ ਅੱਜ ਭਾਰਤੀ ਸਮੇਂ ਅਨੁਸਾਰ ਆਪਾਂ ਅੱਜ 6 ਤਰੀਕ ਨੂੰ ਗੱਲ ਕਰ ਰਹੇ ਹਾਂ, ਹੈ ਨਾ, ਤੇ ਤਦ ਤੱਕ ਤਾਂ ਤੁਸੀਂ ਦਰੁਸਤ ਕਰ ਲਈ ਹੁੰਦੀ ਜੇ ਕੋਤਾਹੀ ਹੁੰਦੀ। ਸਹੀ ਕਿਹਾ ਬਿਲਕੁਲ ਜੀ। ਇਹਦਾ ਮਤਲਬ ਕੋਤਾਹੀ ਨਹੀਂ, ਇਹ ਤੁਹਾਡਾ ਫੈਸਲਾ ਹੈ, ਇਹ ਤੁਹਾਡਾ ਅਸਲੀ ਚਿਹਰਾ ਹੈ, ਇਹ ਤੁਹਾਡਾ ਨਜ਼ਰੀਆ ਹੈ, ਇਹ ਤੁਹਾਡਾ ਮਸਲਿਆਂ ਨੂੰ ਆਪ ਸਹੇੜ ਕੇ, ਆਪ ਜ਼ਖਮ ਦੇ ਕੇ ਫਿਰ ਮੱਲਮ ਲਾਉਣ ਦੇ ਡਰਾਮੇ ਕਰਨ ਦੀ ਆਦਤ ਹੈ ਜਿਹੜੀ, ਉਹਦਾ ਇੱਕ ਹਿੱਸਾ ਹੈ। ਬਿਲਕੁਲ ਸਹੀ।